ਸੋ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰੂਸ ਦੇ ਦੁਆਰਾ ਯੂਕਰੇਨ ਦੇ ਉੱਤੇ ਜਿਹੜਾ ਯੁੱਧ ਕੀਤਾ ਗਿਆ ਹੈਗਾ, ਜਿਹੜਾ ਉਹਨਾਂ ਨੇ ਚੜ੍ਹਾਈ ਕੀਤੀ ਸੀ, ਉਸ ਦੇ ਮੁਤਾਬਕ ਨਵੀਆਂ ਅਪਡੇਟਸ ਦੇ ਵਿੱਚ ਡੋਨਬਾਸ ਦਾ ਜਿਹੜਾ ਸ਼ਹਿਰ ਆ, ਉਸ ਨੂੰ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਅੱਧ ਵਿਚਾਲਿਓਂ ਤੋੜ ਦਿੱਤਾ ਗਿਆ ਆ, ਦੋ ਹਿੱਸਿਆਂ ਦੇ ਵਿੱਚ ਹੁਣ ਵੰਡਿਆ ਗਿਆ। ਉਧਰ ਯੂਰਪੀਅਨ ਸੰਘ ਨੇ ਕੱਲ੍ਹ ਐਲਾਨ ਕੀਤਾ ਸੀਗਾ ਵੀ ਰਸ਼ੀਅਨ ਆਇਲ ਇੰਪੋਰਟਸ ਦੇ ਉੱਤੇ 90% ਜਿਹੜੇ ਰੋਕ ਆ ਉਹ ਉਹਨਾਂ ਨੇ ਲਾ ਦਿੱਤੀ ਆ ਇਸ ਸਾਲ ਦੇ ਅਖੀਰ ਤੱਕ। ਇਸ ਤੋਂ ਇਲਾਵਾ ਯੂਰਪੀਅਨ ਸੰਘ ਇਸ ਚੀਜ਼ ਨੂੰ ਵੀ ਮੰਨਿਆ ਆ ਵੀ ਰਸ਼ੀਆ ਦਾ ਸਭ ਤੋਂ ਵੱਡਾ ਬੈਂਕ ਸੈਬਰ ਬੈਂਕ, ਉਸ ਨੂੰ ਸਵਿਫਟ ਮੈਸੇਜਿੰਗ ਸਿਸਟਮ ਦੇ ਵਿੱਚੋਂ ਕੱਢਿਆ ਜਾਊਗਾ, ਤੇ 3 ਹੋਰ ਜਿਹੜੇ ਸਟੇਟ ਓਨਡ ਬ੍ਰੌਡਕਾਸਟਰ ਆ, ਜਿਹੜੇ ਯੂਰਪ 'ਚ ਉੱਥੇ ਉਹਨਾਂ ਦੇ ਚੱਲਦੇ ਆ ਸਟੇਟ ਟੀਵੀ ਵਾਲੇ, ਉਹਨਾਂ ਦੇ ਉੱਤੇ ਵੀ ਬੈਨ ਲਾਇਆ ਜਾ ਰਿਹਾ ਆ। ਰੂਸ ਨੇ ਹੁਣ ਤੱਕ ਜਿਹੜੇ ਬਹੁਤ ਸਾਰੇ ਕਈ ਯੂਕਰੇਨ ਦੇ ਸ਼ਹਿਰਾਂ ਦੇ ਉੱਤੇ ਕਾਬਜ਼ ਹੋ ਚੁੱਕੇ ਆ। ਹੁਣ ਜਿਹੜਾ ਹਰਜੋਤ ਸਿੰਘ ਜੀ, ਇਹ ਵੀ ਖਬਰ ਆ ਰਹੀ ਆ, ਮੈਰੀਓਪੋਲ ਦੇ ਵਿੱਚ ਜਿਹੜਾ ਸਟੀਲ ਪਲਾਂਟ ਸੀਗਾ, ਜਿਸ ਦੇ ਵਿੱਚ ਲੋਕ ਲੁਕੇ ਸੀਗੇ, ਫਿਰ ਇਹਨਾਂ ਨੇ ਬਾਅਦ ਦੇ ਵਿੱਚ ਯੂਕਰੇਨ ਵਾਲੇ ਉੱਥੋਂ ਚਲੇ ਵੀ ਗਏ। ਖਬਰਾਂ ਇਹ ਆ ਰਹੀਆਂ ਵੀ ਹੁਣ ਉੱਥੋਂ ਦਾ ਬਣਾਇਆ ਹੋਇਆ ਸਟੀਲ ਚੋਰੀ ਕਰਕੇ ਰੂਸ ਵਾਲੇ ਆਪਣੇ ਮੁਲਕ ਨੂੰ ਕਰ ਰਹੇ ਆ। ਇੱਥੋਂ ਤੱਕ ਵੀ ਜਿਹੜਾ ਗ੍ਰੇਨ ਆ, ਕਣਕ ਆ, ਫਸਲਾਂ ਆ, ਉਹਨਾਂ ਦੀ ਵੀ ਕਹਿੰਦੇ ਆ ਵੀ ਚੋਰੀ ਰੂਸ ਦੇ ਦੁਆਰਾ ਕੀਤੀ ਜਾ ਰਹੀ ਆ, ਜਿਨ੍ਹਾਂ ਇਲਾਕਿਆਂ ਦੇ ਵਿੱਚ ਇਹਨਾਂ ਨੇ ਕਬਜ਼ਾ ਕਰਕੇ ਰੱਖਿਆ ਹੋਇਆ ਆ। ਸੋ ਹੁਣ ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਆ। ਕਹਿੰਦੇ ਵੀ ਇਹਨਾਂ ਦਾ ਜਿਹੜਾ ਖਾਸ ਕਰਕੇ ਫਰਟੀਲਾਈਜ਼ਰ ਤੇ ਜਿਹੜਾ ਗ੍ਰੇਨ ਆ, ਯੂਕਰੇਨ ਦੇ ਵਿੱਚੋਂ ਅਫਰੀਕਾ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਤੇ ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ ਜਾਂਦਾ ਸੀਗਾ। ਇਸ ਨੂੰ ਚੋਰੀ ਕਰਨ ਦੇ ਉੱਤੇ ਜਾਂ ਕਬਜ਼ਾ ਕਰਨ ਤੋਂ ਬਾਅਦ 'ਚ ਰੂਸ ਨੇ ਉਹ ਇੱਕ ਥਾਂ ਨੂੰ, ਉਹ ਇੱਕ ਲਾਈਨ ਨੂੰ ਤੋੜਿਆ ਹੈ। ਸੋ ਉਹਨਾਂ ਮੁਲਕਾਂ ਨੂੰ ਵੀ ਇਸ ਦਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ ਜੀ। ਡੋਨਬਸ ਸਿਟੀ ਨੂੰ ਸਪਲਿਟ ਕਰ ਦਿੱਤਾ ਗਿਆ ਮਿਡਲ ਦੇ ਵਿੱਚ ਜਦੋਂ ਫਾਈਟਿੰਗ ਚੱਲ ਰਹੀ ਆ। ਯੂਰਪੀਅਨ ਯੂਨੀਅਨ ਨੇ ਰਸ਼ੀਅਨ ਆਇਲ ਇੰਪੋਰਟਸ ਦੇ ਉੱਤੇ ਕੱਟ ਕਰ ਦਿੱਤਾ ਹੈ। ਯੂਰਪੀਅਨ ਯੂਨੀਅਨ ਕਮਿਸ਼ਨ ਪ੍ਰੈਜ਼ੀਡੈਂਟ ਉਰਸੁਲਾ ਵੌਂਡਰ ਲੇਅਨ ਉਹਨਾਂ ਨੇ ਕਿਹਾ ਆ ਕਿ 90% ਆਇਲ ਇੰਪੋਰਟ ਤੇ ਬੈਨ ਲਾ ਦਿੱਤਾ ਗਿਆ ਹੈਗਾ, ਤੇ ਨਾਲ ਦੀ ਨਾਲ 3 ਸਟੇਟ ਓਨਡ ਬ੍ਰੌਡਕਾਸਟਰ ਜਿਹੜੇ ਆ ਉਹਨਾਂ ਦੇ ਉੱਤੇ ਵੀ ਬੈਨ ਲਾਇਆ ਗਿਆ ਹੈਗਾ ਆ। ਰਸ਼ੀਆ ਨੇ ਯੂਕਰੇਨ ਦੇ ਪੋਰਟਸ ਬਲੌਕ ਕੀਤੇ ਹੈਗੇ ਆ, ਜਿਹਦੇ ਨਾਲ ਅਫਰੀਕਨ ਯੂਨੀਅਨ ਨੇ ਇਹ ਕਿਹਾ ਆ ਵੀ ਕੈਟਾਸਟ੍ਰੋਫੀ ਆ ਸਕਦੀ ਹੈਗੀ ਆ, ਕਿਉਂਕਿ 282 ਮਿਲੀਅਨ ਲੋਕਾਂ ਨੂੰ ਫੂਡ ਜਾਂਦਾ ਹੈਗਾ। ਫਰਟੀਲਾਈਜ਼ਰ ਐਕਸਪੋਰਟ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਬੈਨ ਲਾਇਆ ਗਿਆ ਬਲੈਕ ਸੀ ਦੇ ਵਿੱਚ, ਤੇ ਕੁਝ ਐਸਟੀਮੇਟ ਇਹ ਕਹਿੰਦੇ ਆ ਵੀ ਅਫਰੀਕਾ ਦੇ ਵਿੱਚ 20 ਤੋਂ ਲੈ ਕੇ 50% ਤੱਕ ਜਿਹੜੇ ਸੀਰੀਅਲ ਯੀਲਡਸ ਆ ਉਹ ਵੀ ਘਟਣਗੇ। ਸੋ ਫੂਡ ਦੇ ਉੱਤੇ ਜਿਹੜੇ ਖਾਸ ਕਰਕੇ ਗਰੀਬ ਮੁਲਕ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਫਰਕ ਪਊਗਾ। ਅਫਰੀਕਨ ਕੰਟਰੀਜ਼ ਜਿਹੜੀਆਂ ਆ 44% ਕਣਕ ਰਸ਼ੀਆ ਤੇ ਯੂਕਰੇਨ ਤੋਂ ਲੈਂਦੀਆਂ ਹੈਗੀਆਂ। ਇਹ ਜਿਹੜਾ ਡਾਟਾ ਆਇਆ ਸਨ 2018 ਤੋਂ ਲੈ ਕੇ 2020 ਤੱਕ ਆ, UN ਦੇ ਫਿਗਰਸ ਹੈਗੇ ਆ। ਅਫਰੀਕਨ ਡਿਵੈਲਪਮੈਂਟ ਬੈਂਕ ਨੇ ਕਿਹਾ ਵੀ 45% ਕਣਕ ਦੀਆਂ ਪ੍ਰਾਈਸਾਂ ਦੇ ਵਿੱਚ ਆਲਰੇਡੀ ਵਾਧਾ ਹੋ ਗਿਆ ਹੈਗਾ ਆ। ਦੂਸਰੇ ਪਾਸੇ ਜ਼ੈਲੈਂਸਕੀ ਜਿਹੜੇ ਯੂਕਰੇਨ ਦੇ ਪ੍ਰੈਜ਼ੀਡੈਂਟ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਆ ਉਸ ਨੂੰ ਤਹਿ-ਨਸੈਂ ਕਰ ਦਿੱਤਾ ਗਿਆ ਹੈਗਾ। 1800 ਦੇ ਕਰੀਬ ਐਜੂਕੇਸ਼ਨਲ ਇੰਸਟੀਟਿਊਸ਼ਨਸ ਹੈਗੀਆਂ ਜੋ ਯੂਕਰੇਨ ਦੇ ਵਿੱਚ ਉਹ ਪੂਰੀ ਤਰ੍ਹਾਂ ਡੈਮੇਜ ਕਰ ਦਿੱਤੀਆਂ ਗਈਆਂ ਆ। ਉਹਨਾਂ ਦੇ ਸ਼ੀਸ਼ੇ ਟੁੱਟ ਗਏ ਆ, ਬਿਲਡਿੰਗ ਟੁੱਟ ਗਈਆਂ ਆ, ਕਲਾਸਰੂਮ ਟੋਟਲੀ ਬੰਦ ਆ। ਆਪਾਂ ਦੇਖਿਆ ਸੀ ਵੀ ਯੂਕਰੇਨ ਦੇ ਵਿੱਚ ਮੈਡੀਕਲ ਐਜੂਕੇਸ਼ਨ ਬੜੀ ਸਸਤੀ ਸੀ। ਇੰਡੀਆ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜਿਹੜੇ ਸਟੂਡੈਂਟ ਉਹ ਉੱਥੇ ਪੜ੍ਹਦੇ ਸੀਗੇ। ਸੋ ਉਸ ਐਜੂਕੇਸ਼ਨ ਸਿਸਟਮ ਤੇ ਬਹੁਤ ਵੱਡਾ ਅਸਰ ਪਿਆ। ਇੱਕ ਟਰਕਿਸ਼ ਡਰੋਨ ਜੋ ਯੂਕਰੇਨ ਵਾਲਿਆਂ ਨੇ ਲਿਆ ਹੈਗਾ ਟਰਕੀ ਲੋਕਾਂ ਤੋਂ, ਟਰਕੀ ਦੀ ਸਰਕਾਰ ਤੋਂ, ਤੇ ਉਹ ਬਹੁਤ ਇਫੈਕਟਿਵ ਹੈਗਾ ਏਰੀਅਲ ਡਰੋਨ, ਜਿਹਦੇ ਨਾਲ ਉਹ ਆਪਣੇ ਜਿਹੜੇ ਦੁਸ਼ਮਣ ਆ ਉਹਨਾਂ ਦੇ ਟੈਂਕ ਵਗੈਰਾ ਤਬਾਹ ਕਰ ਦਿੰਦੇ ਆ। ਕਹਿੰਦੇ ਪਈ ਇਹ ਬੇਰਕਟ TV2 ਇਸ ਦਾ ਨਾਂ ਹੈਗਾ ਆ ਡਰੋਨ ਦਾ, ਤੇ ਇਸ ਦੀ ਡਿਮਾਂਡ ਹੁਣ ਪੂਰੀ ਦੁਨੀਆ ਦੇ ਵਿੱਚ ਬਹੁਤ ਵਧੀ ਹੈਗੀ ਆ ਵੀ ਇਹ ਡਰੋਨ ਵਧੀਆ ਆ ਜਿਹਦੇ ਨਾਲ ਤੁਸੀਂ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ ਹੋ।
ਜੀ, ਬਿਲਕੁਲ। ਸੋ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਾਂ ਇਨਫਲੇਸ਼ਨ ਦੀ ਗੱਲ ਕਰ ਰਹੇ ਸੀ ਸ਼ੁਰੂਆਤ ਦੇ ਵਿੱਚ। ਯੂਰਪ ਦੇ ਵਿੱਚ ਵੀ ਇਨਫਲੇਸ਼ਨ ਇਸ ਟਾਈਮ ਚਰਮ ਸੀਮਾ ਦੇ ਉੱਤੇ ਪਹੁੰਚੀ ਆ। 8.1% ਦੇ ਉੱਤੇ ਉੱਥੇ ਦੀ ਇਨਫਲੇਸ਼ਨ ਆ, ਮਹਿੰਗਾਈ ਆ, ਦਰ ਆ, ਉਹ ਪਹੁੰਚ ਚੁੱਕੀ ਆ। ਐਨਰਜੀ ਦੀ ਕਾਸਟ, ਤੇਲ ਦੀਆਂ ਕੀਮਤਾਂ, ਨੈਚੁਰਲ ਗੈਸ, ਉਹ ਸਾਰਾ ਕੁਛ ਬਹੁਤ ਜ਼ਿਆਦਾ ਮਹਿੰਗਾ ਹੋਇਆ ਹੈ ਯੂਰਪ ਦੇ ਵਿੱਚ, ਕਿਉਂਕਿ ਉਹਨਾਂ ਦੇ ਗੁਆਂਢ ਦੇ ਵਿੱਚ ਹੀ ਜਿਹੜਾ ਯੁੱਧ ਚੱਲ ਰਿਹਾ ਆ ਰੂਸ ਤੇ ਯੂਕਰੇਨ ਵਾਲਾ। 19 ਕੰਟਰੀਜ਼ ਦੀ ਜਿੱਥੇ ਯੂਰੋ ਕਰੰਸੀ ਵਰਤੀ ਜਾਂਦੀ ਆ, ਉਹਨਾਂ ਨੇ ਇਹ ਦੱਸਿਆ ਹੈ ਵੀ ਮਾਰਚ ਤੇ ਅਪ੍ਰੈਲ ਦੇ ਵਿੱਚ ਰਿਕਾਰਡ ਤੋੜ 7.4% ਇਹ ਇਨਫਲੇਸ਼ਨ ਪਹੁੰਚ ਗਈ ਸੀਗੀ, ਪਰ ਮਈ ਦੇ ਆਉਂਦਿਆਂ ਤੱਕ ਇਸ ਨੂੰ ਵੀ ਸਰ ਕਰਕੇ 8.1% ਦੇ ਉੱਤੇ ਪਹੁੰਚ ਚੁੱਕੀ ਆ। 1997 ਦੇ ਵਿੱਚ ਯੂਰੋ ਜਿਹੜਾ ਆ ਉਹ ਵਰਤਣਾ ਸ਼ੁਰੂ ਕੀਤਾ ਗਿਆ ਸੀਗਾ, ਤੇ ਹੁਣ ਤੱਕ ਦੇ ਉਸ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਹਿੰਗਾਈ ਆ ਉਸ ਦੀ ਦਰ ਨੋਟ ਹੋਈ ਆ। ਐਨਰਜੀ ਦੀਆਂ ਕੀਮਤਾਂ, ਤੇਲ ਤੇ ਹੋਰ ਬਾਕੀ ਸਾਰਾ ਕੁਝ ਜਿਸ ਦੇ ਨਾਲ ਸੰਬੰਧਿਤ ਆ, ਉਸ ਦੇ ਵਿੱਚ 39.2% ਵਾਧਾ ਹੋਇਆ ਆ। ਇਹ ਕਹਿੰਦੇ ਵੀ ਯੁੱਧ ਦੇ ਨਾਲ ਦੁਨੀਆ ਭਰ ਦੇ ਵਿੱਚ ਐਨਰਜੀ ਦਾ ਜਿਹੜਾ ਇਸ ਟਾਈਮ ਕਹਿ ਲਓ ਵੀ ਕਾਲ ਪਿਆ ਹੈ ਜਾਂ ਸੋਕਾ ਪਿਆ ਆ, ਉਸ ਦੇ ਕਰਕੇ ਇਸ ਟਾਈਮ ਬਣਿਆ ਪਿਆ ਆ। ਸੋ 343 ਮਿਲੀਅਨ ਲੋਕ ਜਿਹੜੇ ਯੂਰੋ ਜ਼ੋਨ ਦੇ ਵਿੱਚ ਆਉਂਦੇ ਆ, ਉਹਨਾਂ ਨੂੰ ਮਹਿੰਗਾਈ, ਇੰਨੀ ਵੱਧ ਮਹਿੰਗਾਈ ਦਰ ਦਾ ਜਿਹੜਾ ਸਾਹਮਣਾ ਕਰਨਾ ਪਿਆ ਆ। ਕਰੂਡ ਆਇਲ ਜਿਹੜਾ ਆਪਾਂ ਕੱਲ ਵੀ ਤੁਹਾਨੂੰ ਦੱਸ ਰਹੇ ਸੀਗੇ, $117 ਪ੍ਰਤੀ ਬੈਰਲ ਦੇ ਉੱਤੇ ਪਹੁੰਚਿਆ ਆ। ਉਹ ਕਹਿੰਦੇ ਵੀ ਕੱਲ ਦੇ ਐਗਰੀਮੈਂਟ ਤੋਂ ਬਾਅਦ ਚ ਵੱਧ ਕੇ 120 ਬੈਰਲ ਤੱਕ ਵੀ ਪਹੁੰਚ ਚੁੱਕਾ ਹੈਗਾ ਆ। ਸੋ ਕਹਿੰਦੇ ਵੀ ਉਹ ਤਾਂ ਮਾਸਕੋ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੇ ਸੀਗੇ, ਪਨਿਸ਼ ਕਰਨਾ ਚਾਹੁੰਦੇ ਸੀਗੇ ਯੂਕਰੇਨ ਦੇ ਨਾਲ ਦਿੱਤੀ ਲਿਆਂਦੀ ਵਾਰ ਨੂੰ ਲੈ ਕੇ, ਪਰ ਕਹਿੰਦੇ ਵੀ ਇਹ ਦੋ ਧਾਰੀ ਤਲਵਾਰ ਉਹਨਾਂ ਦੇ ਲਈ ਬਣੀ ਆ। ਰੂਸ ਨੂੰ ਤਾਂ ਜ਼ਰੂਰ ਉਹਨਾਂ ਨੇ ਬੈਨ ਕਈ ਚੀਜ਼ਾਂ ਦੇ ਵਿੱਚ ਕਰ ਦਿੱਤਾ, ਪਰ ਓਵਰਆਲ ਉਸ ਦਾ ਜਿਹੜੀ ਪੀੜਾ ਆ ਉਹ ਉੱਥੋਂ ਦੇ ਲੋਕਾਂ ਨੂੰ ਤੇ ਬਿਜ਼ਨਸਿਸ ਨੂੰ ਇਸ ਟਾਈਮ ਝੱਲਣੀ ਪੈ ਰਹੀ ਹੈਗੀ ਆ।